ਵੈਲਕਮ ਬੈਕ। ਡਾਕਟਰ ਸਾਹਿਬ, ਅਸੀਂ ਗੁਰਪ੍ਰੀਤ ਸਿੰਘ ਜੀ ਦੀ ਈਮੇਲ ਪੜ੍ਹ ਰਹੇ ਸੀ ਤੇ ਉਹਨਾਂ ਦਾ ਤੀਸਰਾ ਤੇ ਆਖਰੀ ਸਵਾਲ ਹੈ ਖਾਲਿਸਤਾਨ ਦੀ ਸੁਰੱਖਿਆ ਸੰਬੰਧੀ। ਖਾਲਿਸਤਾਨ ਦੀ ਅੰਦਰੂਨੀ ਸੁਰੱਖਿਆ ਨੂੰ ਪਾਕਿਸਤਾਨ ਅਤੇ ਕਸ਼ਮੀਰ ਦੇ ਜਿਹਾਦੀ ਗਰੁੱਪਾਂ ਅਤੇ ਭਾਰਤ ਦੀਆਂ ਹਿੰਦੂਤਵੀ ਏਜੰਸੀਆਂ ਤੋਂ ਭਾਰੀ ਖਤਰਾ ਹੋ ਸਕਦਾ ਹੈ। ਖਾਲਿਸਤਾਨੀ ਸਟੇਟ ਅਤੇ ਇਸ ਦੇ ਸਿਟੀਜ਼ਨਸ ਦੀ ਸੁਰੱਖਿਆ ਅਤੇ ਇਸ ਦੇ ਅਮਨ ਅਮਾਨ ਦੀ ਕਾਇਮੀ ਨੂੰ ਕਿਵੇਂ ਯਕੀਨੀ ਬਣਾਇਆ ਜਾਵੇਗਾ? ਬਹੁਤ ਬਹੁਤ ਧੰਨਵਾਦ। ਇਹ ਵੀ ਵੀਰ ਗੁਰਪ੍ਰੀਤ ਸਿੰਘ ਹੋਰਾਂ ਦਾ ਬਹੁਤ ਹੀ ਢੁਕਵਾਂ ਸਵਾਲ ਹੈ ਜੀ ਕਿ ਜਦੋਂ ਅਸੀਂ ਦੋ ਪਾਵਰਸ ਦੇ ਵਿੱਚ ਬੈਠੇ ਹੋਵਾਂਗੇ, ਜਮਨਾ ਪਾਰ ਇੰਡੀਆ ਵਾਲੇ, ਵਾਘਾ ਪਾਰ ਪਾਕਿਸਤਾਨ ਜੀ, ਪਾਕਿਸਤਾਨ ਦੇ ਵਿੱਚ ਜਿਵੇਂ ਅੱਜ ਜਿਹੜੇ ਜਿਹਾਦੀ ਤੱਤ ਨੇ ਉਹ ਤਾਕਤਵਰ ਹੋ ਰਹੇ ਨੇ, ਪਾਕਿਸਤਾਨ ਦੇ ਲੋਕ ਵੀ ਜਿਹੜੇ ਕਿ ਸਿਵਲਾਈਜ਼ਡ ਸਿਵਿਕ ਸੁਸਾਇਟੀ ਆ ਉਹ ਵਰਿਡ ਹੈ ਜੀ ਕਿ ਦਹਿਸ਼ਤਗਰਦੀ ਜਿਹੜੀ ਹੈ ਕਿਸੇ ਵੇਲੇ ਵੀ ਕੋਈ ਵੀ ਉਸ ਦਾ ਸ਼ਿਕਾਰ ਹੋ ਸਕਦਾ ਹੈ। ਇਵੇਂ ਉਹ ਗੱਲ ਜਿਹੜੀ ਹੈ ਉਹਨਾਂ ਦੇ ਸਿਰ ਦੇ ਉੱਤੇ ਮੰਡਰਾਉਂਦੀ ਹੈ ਜੀ। ਉਹ ਗਰੁੱਪ ਹੋਣ, ਤਾਲਿਬਾਨ ਗਰੁੱਪ ਹੋਣ, ਕੋਈ ਹੋਰ ਹੋਣ, ਕਿਉਂਕਿ ਜਦੋਂ ਦਾ ਅਮਰੀਕਾ ਔਰ ਪੱਛਮੀ ਤਾਕਤਾਂ ਪਾਕਿਸਤਾਨ 'ਚ ਜਾ ਕੇ ਬੈਠੀਆਂ ਨੇ ਜੀ, ਬਹੁਤ ਸਾਰੀਆਂ ਇਹ ਪੱਛਮੀ ਤਾਕਤਾਂ ਦੀਆਂ ਆਪਣੀਆਂ ਏਜੰਸੀਆਂ ਵੀ ਉੱਥੇ ਬੜੀਆਂ ਐਕਟਿਵ ਨੇ ਜੀ। ਉਹਨਾਂ ਨੇ ਜਿਹੜੀ ਹੈ ਇੱਕ ਸਿਵਲ ਵਾਰ ਵਰਗੀ ਸਿਚੁਏਸ਼ਨ ਕਈ ਹਾਲਤਾਂ 'ਚ ਬਣਾਉਣ ਦਾ ਯਤਨ ਕੀਤਾ ਜੀ। ਸੋ ਜ਼ਾਹਰ ਹੈ ਕਿ ਇਹ ਐਲੀਮੈਂਟ ਪਿੱਛੇ ਨੂੰ ਤਾਂ ਮੁੜਨਾ ਨਹੀਂ ਹੈ। ਜੇ ਅਫਗਾਨਿਸਤਾਨ 'ਚੋਂ ਵੀ ਜਦੋਂ ਕਿ ਅਮਰੀਕਾ ਔਰ ਪੱਛਮੀ ਤਾਕਤਾਂ ਨਿਕਲ ਆਉਂਦੀਆਂ ਨੇ ਜੀ, ਉਹਨਾਂ ਦੀ ਸਟਰੈਂਥ ਪਲੱਸ ਉਹਨਾਂ ਵਿਚਲੇ ਆਪਣੇ ਤੱਤ ਜਿਹੜੇ ਪਾਕਿਸਤਾਨੀ ਪੰਜਾਬ ਦੇ ਵਿੱਚ ਵੀ ਖਾਸ ਤੌਰ ਤੇ ਸਾਊਥ ਪੰਜਾਬ ਦੇ ਵਿੱਚ ਜੀ, ਕਾਫੀ ਸਰਗਰਮ ਨੇ। ਫਿਰ ਉਹਨਾਂ ਨੇ ਦੂਸਰਾ ਕੰਸਰਨ ਹਿੰਦੁਸਤਾਨ ਦੀਆਂ ਹਿੰਦੂਤਵੀ ਸਰਕਾਰੀ ਏਜੰਸੀ ਵੀ ਔਰ ਦੂਸਰੀਆਂ ਹਿੰਦੂਤਵੀ ਏਜੰਸੀਆਂ ਤੋਂ ਵੀ ਸੁਰੱਖਿਆ ਦੀ ਗੱਲ ਕੀਤੀ ਹੈ ਜੀ। ਦੇਖੋ, ਸਭ ਤੋਂ ਪਹਿਲਾਂ ਤਾਂ ਮੈਂ ਇਹ ਸਮਝਦਾ ਕਿ ਖਾਲਿਸਤਾਨ ਦੀ ਕਾਇਮੀ ਦੇ ਨਾਲ ਇਹ ਦੋਨੋਂ ਕਿਸਮ ਦੇ ਜਿਹਾਦੀ ਗਰੁੱਪ ਜਾਂ ਏਜੰਸੀਆਂ ਇਸ ਲਈ ਵੀ ਐਕਟਿਵ ਨੇ ਕਿ ਦੋਨਾਂ ਦਾ ਇੱਕ ਦੂਜੇ ਦੇ ਉੱਤੇ ਇਤਬਾਰ ਨਹੀਂ ਹੈ। ਇੰਡੀਆ ਔਰ ਪਾਕਿਸਤਾਨ ਦਾ 1000 ਸਾਲ ਦੀ ਸਾਈਕੋ ਹਿਸਟਰੀ ਹੈ, 1000 ਸਾਲ ਦੀ ਦੁਸ਼ਮਣੀ ਹੈ ਜੀ। ਸਿੱਖਾਂ ਦੇ ਮਾਮਲੇ 'ਚ ਅਧਿਆਤਮਿਕ ਤੌਰ ਤੇ ਨਾ ਕੋਈ ਹਿੰਦੂ ਨਾ ਮੁਸਲਮਾਨ ਦੇ ਨਾਲ ਗੁਰੂ ਨਾਨਕ ਸਾਹਿਬ ਨੇ ਆਪਣਾ ਪਹਿਲਾ ਸੁਨੇਹਾ ਦੇ ਕੇ ਉਦਾਸੀਆਂ ਸ਼ੁਰੂ ਕੀਤੀਆਂ ਨੇ ਜੀ। ਸੋ ਬੇਸ਼ੱਕ ਪ੍ਰੈਕਟੀਕਲੀ 18ਵੀਂ ਸਦੀ ਦੇ ਵਿੱਚ ਸਾਡੀ ਟੱਕਰ ਮੁਗਲਾਂ ਦੇ ਨਾਲ ਜਾਂ ਅਫਗਾਨਾਂ ਨਾਲ ਹੋਈ ਜਿਹੜੇ ਇਸਲਾਮ 'ਚ ਯਕੀਨ ਰੱਖਣ ਵਾਲੇ ਸੀ, ਲੇਕਿਨ ਸਾਡਾ ਕੋਈ ਇਸਲਾਮ ਦੇ ਨਾਲ ਤਾਂ ਵਿਰੋਧ ਨਹੀਂ ਹੈ ਜੀ। ਸਾਈ ਮੀਆਂ ਮੀਰ ਨਹੀਂ ਰੱਖਦੇ ਨੇ ਹਰਮੰਦਰ ਸਾਹਿਬ ਦੀ, ਔਰ ਕਿਉਂਕਿ ਜ਼ੁਲਮ ਦੇ ਖਿਲਾਫ ਲੜਾਈ ਸੀ ਇਸ ਲਈ ਪੀਰ ਬੁੱਧੂ ਸ਼ਾਹ ਹੋਣ, ਨਬੀ ਖਾਨ, ਗਨੀ ਖਾਨ ਹੋਣ, ਉਸ ਨਵਾਬ ਮਲੇਰਕੋਟਲਾ ਹੋਏ, ਇਹ ਸਾਰੇ ਜਿਹੜੇ ਨੇ ਗੁਰੂ ਸਾਹਿਬਾਨ ਦੀ ਮਦਦ ਦੇ ਉੱਤੇ ਆਏ ਨੇ ਜੀ। ਸੋ ਇਸ ਲਈ ਸਾਡਾ ਅੱਜ ਵੀ ਜੇ ਪਾਕਿਸਤਾਨ ਦੇ ਨਾਲ ਜਾਂ ਪਾਕਿਸਤਾਨ ਦੇ ਲੋਕਾਂ ਨਾਲ ਇੱਕਦਮ ਅਸੀਂ ਸਹਿਜ ਦਾ ਰਿਸ਼ਤਾ ਬਣਾ ਲੈਂਦੇ ਤਾਂ ਉਹਦਾ ਕਾਰਨ ਹੈ ਕਿ ਕੋਈ ਇਸ ਕਿਸਮ ਦੀ ਜਿਹੜੀ ਹੈ ਉਹ ਬੇਇਤਬਾਰੀ ਨਹੀਂ ਹੈ। ਇਸ ਦੇ ਬਾਵਜੂਦ ਕਿ ਪਿਛੋਕੜ ਹਿਸਟਰੀ ਦੇ ਵਿੱਚ 1947 ਦਾ ਦੌਰ ਵੀ ਪਾਗਲਪਨ ਦਾ ਦੌਰ ਹੈ ਜੀ। ਇਸੇ ਤਰ੍ਹਾਂ ਹਿੰਦੂਆਂ ਦੇ ਹਵਾਲੇ ਨਾਲ ਉਹਨਾਂ ਦਾ ਮੁਲਕ ਇੰਡੀਆ ਹੈ, ਜੇ ਜਮਨਾ ਪਾਰ ਉਹ ਰਹਿੰਦੇ ਨੇ, ਪਤਾ ਨਹੀਂ ਅੱਗੋਂ ਉਹਨਾਂ ਦੇ ਕਿੰਨੇ ਟੁਕੜੇ ਹੋਣੇ ਨੇ, ਪਰ ਚਲੋ ਮੰਨ ਲਓ ਇੱਕ ਯੂਨਿਟ ਵੀ ਰਹਿਣਗੇ, ਉਹਨਾਂ ਨੂੰ ਵੀ ਖਾਣ ਲਈ ਕਣਕ ਚਾਹੀਦੀ ਹੈ ਜੀ, ਉਹਨਾਂ ਨੇ ਵੀ ਸਰਵਾਈਵ ਕਰਨਾ ਹੈ। ਪੰਜਾਬ ਜਿਹੜਾ ਪਾਕਿਸਤਾਨ ਦੇ ਨਾਲ ਲੱਗਦਾ ਹੈ ਇਹ ਰੋਡ ਹੈ ਸੈਂਟਰਲ ਏਸ਼ੀਆ ਦੇ ਵੀ, ਜੇ ਖਾਲਿਸਤਾਨ ਨਾਲ ਬਣਾ ਕੇ ਰੱਖਣਗੇ ਤੇ ਫਿਰ ਇਹ ਟ੍ਰੇਡ ਵੀ ਜਿਹੜਾ ਸੈਂਟਰਲ ਏਸ਼ੀਆ ਤੱਕ ਆਪਣਾ ਕਰ ਸਕਦੇ ਨੇ। ਸੋ ਮੈਂ ਇਹ ਸਮਝਦਾ ਹਾਂ ਵੀ ਇਸ ਵੇਲੇ ਦੋਨਾਂ ਮੁਲਕਾਂ 'ਚ ਇਸ ਲਈ ਇੱਕ ਦੂਜੇ ਦੇ ਖਿਲਾਫ ਰਾਹ ਵਾਲੇ ਉਧਰ ਜਾ ਕੇ ਬੰਬ ਧਮਾਕੇ ਕਰਵਾਉਂਦੇ ਨੇ, ਉਹਨਾਂ ਦੀਆਂ ਏਜੰਸੀਆਂ ਇੱਧਰ ਕਰਵਾਉਂਦੀਆਂ ਨੇ ਕਿ ਦੋਨਾਂ ਦਾ ਇੱਕ ਦੂਜੇ ਤੇ ਇਤਬਾਰ ਨਹੀਂ ਹੈ ਜੀ। ਖਾਲਿਸਤਾਨ ਦੇ ਮੁੱਢਲੇ ਸਾਲ ਸ਼ਾਇਦ ਸਾਡੇ ਵੀ ਟਰਬੂਲੈਂਟ ਹੋਣ ਕਿਉਂਕਿ ਕੁਛ ਇਸ ਕਿਸਮ ਦੀ ਸਾਨੂੰ ਸੁਰੱਖਿਆ ਦੇ ਹਵਾਲੇ ਨਾਲ ਧਿਆਨ ਰੱਖਣਾ ਪਏਗਾ, ਪਰ ਇਨ ਦਾ ਐਂਡ ਸਿਰਫ ਖਾਲਿਸਤਾਨ ਸਿੱਖਾਂ ਦੀ ਸੁਰੱਖਿਆ ਲਈ ਨਹੀਂ, ਮੈਂ ਸਮਝਦਾ ਵੀ ਇੰਡੀਆ ਔਰ ਪਾਕਿਸਤਾਨ ਦੇ ਵੀ ਸਬੰਧ ਤਾਂ ਹੀ ਚੰਗੇ ਹੋਣਗੇ ਜੇ ਖਾਲਿਸਤਾਨ ਇੱਕ ਬਫਰ ਸਟੇਟ ਦੇ ਤੌਰ ਤੇ ਇਹਨਾਂ ਦੋਨਾਂ ਦੇਸ਼ਾਂ ਦੇ ਵਿਚਕਾਰ ਆ ਜਾਂਦਾ, ਕਿਉਂਕਿ ਸਾਡਾ ਕੋਈ ਇਨਹੈਰੈਂਟ ਵੈਰ ਨਹੀਂ ਹੈ, ਨਾ ਹਿੰਦੂਆਂ ਨਾਲ ਹੈ ਨਾ ਮੁਸਲਮਾਨਾਂ ਨਾਲ ਹੈ। ਉਦੋਂ ਵੀ 18ਵੀਂ ਸਦੀ 'ਚ ਸਾਡੀ ਸਟੇਟ ਨਾਲ ਟੱਕਰ ਸੀ ਜੀ, ਔਰ ਅੱਜ ਵੀ ਸਾਡੀ ਇੰਡੀਅਨ ਸਟੇਟ ਨਾਲ ਹੈ, ਕੋਈ ਸਾਡੀ ਹਿੰਦੂਆਂ ਦੇ ਖਿਲਾਫ ਤਾਂ ਲੜਾਈ ਨਹੀਂ ਹੈ ਜੀ। ਸੋ ਮੈਂ ਸਮਝਦਾ ਹਾਂ ਵੀ ਰਾਦਰ ਸਾਡਾ ਹੋਣਾ ਇਹਨਾਂ ਦੇਸ਼ਾਂ ਦੇ ਵਿੱਚ ਵੀ ਜਿਹੜੇ ਇਸ ਕਿਸਮ ਦੇ ਜਿਹਾਦੀ ਜਾਂ ਹਿੰਦੂਤਵੀ ਐਲੀਮੈਂਟ ਨੇ ਉਹਨਾਂ ਨੂੰ ਖੁੰਡਿਆਂ ਕਰ ਦੇਗਾ ਜੀ। ਔਰ ਫਿਰ ਵੀ ਮੈਂ ਸਮਝਦਾ ਵੀ ਇਹ ਪ੍ਰਾਈਮ ਡਿਊਟੀ ਹੋਏਗੀ ਖਾਲਿਸਤਾਨ ਦੀ ਸਰਕਾਰ ਦੀ ਆਪਣੇ ਸ਼ਹਿਰੀਆਂ ਨੂੰ, ਭਾਵੇਂ ਉਹ ਸਿੱਖ ਨੇ, ਹਿੰਦੂ ਨੇ, ਮੁਸਲਮਾਨ ਨੇ, ਈਸਾਈ ਨੇ, ਬੌਧੀ ਨੇ, ਦਲਿਤ ਨੇ ਜਾਂ ਕੁਛ ਵੀ ਕਿਸੇ 'ਚ ਵੀ ਯਕੀਨ ਨਹੀਂ ਰੱਖਦੇ ਜੀ, ਨੌਨ ਬਿਲੀਵਰ ਨੇ, ਉਹਨਾਂ ਨੂੰ ਸੁਰੱਖਿਆ ਮੁਹੱਈਆ ਕਰਾਉਣਾ, ਉਹਨਾਂ ਨੂੰ ਸਿਕਿਉਰ ਮਹਿਸੂਸ ਕਰਾਉਣਾ। ਕਿਉਂਕਿ ਜਦੋਂ ਅਸੀਂ ਲਾਅ ਐਂਡ ਆਰਡਰ ਦੀ ਗੱਲ ਕਰਦੇ ਹਾਂ ਪਹਿਲੀ ਚੀਜ਼ ਇਹ ਹੁੰਦੀ ਹੈ ਕਿ ਸ਼ਹਿਰੀ ਜੇ ਆਪਣੇ ਕੰਮ ਲਈ ਨਿਕਲਦਾ ਘਰੋਂ
ਤੇ ਸ਼ਾਮ ਨੂੰ ਉਸ ਨੂੰ ਭਰੋਸਾ ਹੋਏ ਕਿ ਉਹ ਪਰਿਵਾਰ ਦੇ ਵਿੱਚ ਬੱਚਿਆਂ ਦੇ ਵਿੱਚ ਵਾਪਸ ਆਏਗਾ। ਸੋ ਜਿਹੜੀਆਂ ਸੁਸਾਇਟੀ ਸਿਕਿਉਰਿਟੀ ਨਹੀਂ ਦੇ ਸਕਦੀਆਂ, ਰੂਲ ਆਫ ਦਾ ਲਾਅ ਨਹੀਂ ਦੇ ਸਕਦੀਆਂ, ਜਿਹੜੇ ਮੁਲਕ, ਉਹ ਫਿਰ ਅਲਟੀਮੇਟਲੀ ਡਿਸਮੈਂਬਰ ਹੁੰਦੇ ਨੇ, ਟੁੱਟਦੇ ਨੇ ਜੀ। ਔਰ ਰੂਲ ਆਫ ਦਾ ਜੰਗਲ ਹੁੰਦਾ, ਉੱਥੇ ਜੰਗਲ ਦਾ ਰਾਜ ਹੁੰਦਾ, ਮਾਈਟ ਇਜ਼ ਰਾਈਟ ਹੁੰਦਾ ਜੀ। ਸੋ ਖਾਲਿਸਤਾਨ ਆਪਣੀ ਸੁਰੱਖਿਆ ਵੀ ਕਰੇਗਾ, ਆਪਣੇ ਸ਼ਹਿਰੀਆਂ ਨੂੰ ਵੀ ਸੁਰੱਖਿਆ ਮੁਹੱਈਆ ਕਰੇਗਾ, ਬਟ ਬਫਰ ਸਟੇਟ ਦੇ ਤੌਰ ਤੇ ਇਹਨਾਂ ਦੋਨਾਂ ਦੇਸ਼ਾਂ ਦੇ ਵਿੱਚ ਵੀ ਇੱਕ ਪੀਸਫੁਲ ਮਾਹੌਲ ਬਣਾਉਣ ਦੇ ਵਿੱਚ ਮਦਦਗਾਰ ਸਾਬਤ ਹੋਏਗਾ। ਜੀ ਡਾਕਟਰ ਸਾਹਿਬ, ਸਾਡੀ ਅਗਲੀ ਈਮੇਲ ਹੈ ਸਟਾਕਟਨ ਕੈਲੀਫੋਰਨੀਆ ਤੋਂ ਸਰਦਾਰ ਮਨਿੰਦਰ ਸਿੰਘ ਜੀ ਦੀ ਹੈ। ਇਹ ਲਿਖਦੇ ਹਨ, ਸੱਚੋ ਸੱਚ ਪ੍ਰੋਗਰਾਮ ਇੱਕ ਬੜਾ ਜ਼ਬਰਦਸਤ ਪ੍ਰੋਗਰਾਮ ਹੈ। ਮੇਰੀ ਇੰਗਲਿਸ਼ ਜ਼ਰਾ ਕਮਜ਼ੋਰ ਹੈ, ਪਰ ਫਿਰ ਵੀ ਮੈਂ ਆਪਣੀਆਂ ਭਾਵਨਾਵਾਂ ਦਾ ਇਜ਼ਹਾਰ ਕਰਾਂਗਾ। ਮੇਰਾ ਪਹਿਲਾ ਸਵਾਲ ਹੈ, ਉਹਨਾਂ ਲੋਕਾਂ ਨੂੰ ਹੈ ਜਿਹੜੇ ਕਹਿੰਦੇ ਹਨ ਕਿ ਸਾਨੂੰ ਖਾਲਿਸਤਾਨ ਨਹੀਂ ਚਾਹੀਦਾ ਕਿਉਂਕਿ ਹੁਣ ਭਾਰਤ ਤੇ ਪੰਜਾਬ ਵਿੱਚ ਬੜੀ ਸ਼ਾਂਤੀ ਹੈ। ਜੇ ਇਹਨਾਂ ਲੋਕਾਂ ਨੂੰ ਖਾਲਿਸਤਾਨ ਨਹੀਂ ਚਾਹੀਦਾ ਤਾਂ ਫਿਰ ਇਹਨਾਂ ਲੋਕਾਂ ਨੂੰ 2 ਵੇਲੇ ਦੀ ਅਰਦਾਸ ਵਿੱਚ ਰਾਜ ਕਰੇਗਾ ਖਾਲਸਾ ਪੜ੍ਹਨਾ ਛੱਡ ਦੇਣਾ ਚਾਹੀਦਾ ਹੈ। ਜੇ ਪੰਜਾਬ ਵਿੱਚ ਸ਼ਾਂਤੀ ਹੈ ਤਾਂ ਇਹ ਲੋਕ ਭੱਜੇ ਅਮਰੀਕਾ, ਕੈਨੇਡਾ, ਇੰਗਲੈਂਡ ਕਿਉਂ ਆਉਂਦੇ ਹਨ? ਭਾਰਤ ਦੀ ਸਰਕਾਰ ਤੋਂ ਇਹ ਨੌਕਰੀਆਂ ਕਿਉਂ ਨਹੀਂ ਮੰਗਦੇ? ਦੂਸਰਾ ਮੇਰਾ ਸਵਾਲ ਹੈ ਡਾਕਟਰ ਸਾਹਿਬ, ਇਹ ਹੈ ਕਿ ਅਸੀਂ, ਮੇਰਾ ਖਿਆਲ ਇੱਥੇ ਆਪਾਂ ਰੁਕ ਲਈਏ। ਜੀ ਡਾਕਟਰ ਸਾਹਿਬ। ਪਹਿਲੀ ਗੱਲ, ਇਹਨਾਂ ਦੇ ਵੀ ਵੀਰ ਮਨਿੰਦਰ ਸਿੰਘ ਹੋਰਾਂ ਦੀ ਈਮੇਲ ਵੀ ਲਗਭਗ 1.5 ਹਫ਼ਤਾ ਪਹਿਲਾਂ ਦੀ ਹੈ ਤੇ ਮੈਂ ਇਹਨਾਂ ਤੋਂ ਵੀ ਖਿਮਾ ਚਾਹੁੰਦਾ ਹਾਂ ਕਿ ਅਸੀਂ ਪ੍ਰੋਮਪਟਲੀ ਆਨਸਰ ਨਹੀਂ ਕਰ ਸਕੇ। ਇਹਨਾਂ ਨੇ ਸਟਾਕਟਨ ਕੈਲੀਫੋਰਨੀਆ ਤੋਂ ਲਿਖਿਆ ਹੈ ਜੀ। ਵੈਸੇ ਕਹਿੰਦੇ ਨੇ ਵੀ ਇਹਨਾਂ ਦੀ ਅੰਗਰੇਜ਼ੀ ਕਮਜ਼ੋਰ ਹੈ ਪਰ ਬਹੁਤ ਅੱਛੀ ਡਰਾਫਟ ਕੀਤੀ ਹੋਈ ਹੈ ਔਰ ਆਪਣੇ ਆਪ ਤੇ ਭਰੋਸਾ ਰੱਖ ਕੇ ਸਗੋਂ ਹੋਰ ਵੀ ਲਿਖਣ ਦਾ ਅਭਿਆਸ ਕਰਨ, ਬੜੀ ਅੱਛੀ ਅੰਗਰੇਜ਼ੀ ਉਹਨਾਂ ਨੇ ਲਿਖੀ ਹੋਈ ਹੈ ਜੀ। ਸੋ ਇਹਨਾਂ ਨੇ ਪਹਿਲੇ ਸਵਾਲ ਦੇ ਵਿੱਚ ਹੀ ਉਹਨਾਂ ਦਾ ਜਵਾਬ ਵੀ ਹੈ। ਉਹਨਾਂ ਨੇ ਕਿਹਾ ਕਿ ਵੀ ਉਹ ਲੋਕ ਜਿਹੜੇ ਕਹਿੰਦੇ ਨੇ ਜੀ ਬਹੁਤ ਪੀਸਫੁਲ ਹੈ ਪੰਜਾਬ, ਭਾਰਤ ਤੇ ਸਾਨੂੰ ਖਾਲਿਸਤਾਨ ਨਹੀਂ ਚਾਹੀਦਾ। ਸੋ ਉਹਨਾਂ ਨੇ ਕਿਹਾ ਕਿ ਵੀ ਤੁਸੀਂ, ਜੇ ਤੁਹਾਨੂੰ ਆਪਣਾ ਰਾਜ ਨਾ ਚਾਹੀਦਾ ਹੋਏ ਜਾਂ ਨਾ ਤੁਸੀਂ ਉਸ ਦੇ ਨਾਲ ਐਗਰੀ ਨਹੀਂ ਤਾਂ ਰਾਜ ਕਰੇਗਾ ਖਾਲਸਾ ਕਿਉਂ ਪੜ੍ਹਦੇ ਹੋ? ਮਤਲਬ ਕਹਿਣ ਨਾਲ ਉਹ ਇਹ ਚਾਹੁੰਦੇ ਨੇ ਕਿ ਸਿੱਖ ਰਾਜ ਕਰੇਗਾ ਖਾਲਸਾ 2 ਵੇਲੇ ਦੀ ਅਰਦਾਸ ਦੇ ਵਿੱਚ ਇਸੇ ਲਈ ਦੁਹਰਾਉਂਦੇ ਨੇ ਕਿ ਗੁਰੂ ਸਾਹਿਬਾਨ ਨੇ ਸਾਡੇ ਅੰਦਰ ਆਜ਼ਾਦੀ, ਫਰੀडम ਦਾ ਕਨਸੈਪਟ ਇਸ ਕਦਰ ਭਰਿਆ ਹੋਇਆ ਕਿ ਅਸੀਂ ਉਹਨੂੰ ਜਿਵੇਂ ਇੱਕ ਪਲੈਜ ਲਈ ਜਾਂਦੀ ਹੈ, ਇੱਕ ਪ੍ਰਣ ਦੁਹਰਾਇਆ ਜਾਂਦਾ, ਅਸੀਂ 2 ਵੇਲੇ ਦੀ ਅਰਦਾਸ ਉਸ ਪ੍ਰਣ ਨੂੰ ਦੁਹਰਾਉਂਦੇ ਕਿ ਅਸੀਂ ਕਿਸੇ ਦੀ ਗੁਲਾਮੀ ਨਹੀਂ ਕਬੂਲਾਂਗੇ, ਅਸੀਂ ਅਲਟੀਮੇਟਲੀ ਆਪਣਾ ਹੱਕ ਲਵਾਂਗੇ, ਆਪਣੀ ਕਿਸਮਤ ਆਪ ਕਢਾਂਗੇ। ਦੂਸਰੀ ਗੱਲ ਵੀ ਉਹਨਾਂ ਦੀ ਬਿਲਕੁਲ ਠੀਕ ਹੈ ਕਿ ਵੀ ਜੇ ਉਹਨਾਂ ਨੂੰ ਇੰਨਾ ਹੀ ਇੰਡੀਆ ਬਹੁਤ ਵਧੀਆ ਲੱਗਦਾ ਹੈ ਤੇ ਸ਼ਾਂਤੀ ਲੱਗਦੀ ਹੈ ਤਾਂ ਦੂਜਾ ਫਿਰ ਭੱਜੇ ਕਿਉਂ ਆਉਂਦੇ ਨੇ? ਅਮਰੀਕਾ, ਕੈਨੇਡਾ, ਇੰਗਲੈਂਡ ਬਹੁਤਿਆਂ ਨੇ ਅਸਾਈਲਮਸ ਲਈਆਂ ਹੋਈਆਂ, ਇੱਥੇ ਰਾਜਸੀ ਸ਼ਰਨ ਲਈ ਹੋਈ ਹੈ। ਇਹੀ ਗੱਲ ਆਪਣੇ ਜਾਂ ਉਸ ਝੂਠ ਨੂੰ ਮੰਨਣ, ਆਪਣੀਆਂ ਇੱਥੋਂ ਕੈਂਸਲ ਕਰਵਾਉਣ ਸਿਟੀਜ਼ਨਸ਼ਿਪਸ ਜਿਹੜੀਆਂ ਲਈਆਂ ਨੇ ਅਸਾਈਲਮ ਦੇ ਥੱਲੇ ਜਾ ਕੇ ਭਾਈ ਵਸੋ, ਤੁਹਾਡਾ ਜੇ ਉਹ ਬੜਾ ਪਿਆਰਾ ਦੇਸ਼ ਹੈ ਤਾਂ ਜ਼ਰੂਰ ਜਾਓ। ਸੋ ਇਹੀ ਗੱਲ ਸਾਬਤ ਕਰਦੀ ਹੈ ਕਿ ਇੱਥੇ ਦੇ ਬੈਨੀਫਿਟਸ ਲੈ ਕੇ, ਸ਼ਹੀਦਾਂ ਦੇ ਡੁੱਲੇ ਖੂਨ ਦੇ ਉੱਤੇ ਅਸਾਈਲਮਸ ਲੈ ਕੇ ਇਹ ਲੋਕ ਜਿਹੜੇ ਨੇ ਫਿਰ ਇਸ ਕਿਸਮ ਦੀਆਂ ਗੱਲਾਂ ਕਰਦੇ ਨੇ। ਜੀ ਡਾਕਟਰ ਸਾਹਿਬ, ਉਹਨਾਂ ਦਾ ਦੂਸਰਾ ਸਵਾਲ ਹੈ, ਅਸੀਂ 8 ਦੇ ਲਗਭਗ ਦੋਸਤ ਹਾਂ। ਅਸੀਂ ਜਦੋਂ ਵੀ ਹਫਤੇ ਵਿੱਚ ਇੱਕ ਵਾਰ ਇਕੱਠੇ ਹੁੰਦੇ ਹਾਂ, ਸਾਡੀ ਇਹ ਹੀ ਵਿਚਾਰ ਹੁੰਦੀ ਹੈ ਕਿ ਜਦੋਂ ਸਾਡਾ ਦੇਸ਼ ਖਾਲਿਸਤਾਨ ਬਣ ਗਿਆ ਸਾਨੂੰ ਬੜੀ ਤਾਕਤਵਰ ਫੌਜ ਦੀ ਲੋੜ ਹੋਵੇਗੀ। ਇਸ ਫੌਜ ਕੋਲ ਵਧੀਆ ਟੈਕਨੋਲੋਜੀ ਅਤੇ ਹਥਿਆਰ ਜਿਵੇਂ ਕਿ ਗਨਸ, ਟੈਂਕਸ, ਏਅਰਕ੍ਰਾਫਟਸ, ਏਅਰ ਫੋਰਸ ਆਦਿ ਲਾਜ਼ਮੀ ਤੌਰ ਤੇ ਹੋਣੇ ਚਾਹੀਦੇ ਹਨ ਕਿਉਂਕਿ ਜਦੋਂ ਖਾਲਿਸਤਾਨ ਬਣ ਗਿਆ ਇਸ ਤੇ ਭਾਰਤੀ ਫੌਜ ਹਮਲਾ ਕਰ ਸਕਦੀ ਹੈ। ਇਸ ਸੰਬੰਧੀ ਪਾਕਿਸਤਾਨ ਨੂੰ ਅਣਗੌਲਿਆ ਨਹੀਂ ਕੀਤਾ ਜਾ ਸਕਦਾ, ਪਰ ਵੱਡਾ ਖਤਰਾ ਭਾਰਤੋਂ ਹੀ ਹੈ। ਅਸੀਂ ਦੋਸਤਾਂ ਨੇ ਫੈਸਲਾ ਕੀਤਾ ਹੈ ਜਦੋਂ ਖਾਲਿਸਤਾਨ ਬਣ ਗਿਆ, ਜੇ ਉਦੋਂ ਅਸੀਂ ਜਿਉਂਦੇ ਰਹੇ ਤਾਂ ਅਸੀਂ ਖਾਲਿਸਤਾਨੀ ਫੌਜ ਵਿੱਚ ਸਿਪਾਹੀ ਦੇ ਤੌਰ ਤੇ ਭਰਤੀ ਹੋਵਾਂਗੇ, ਅਫਸਰ ਵਜੋਂ ਨਹੀਂ। ਅਸੀਂ ਇੰਟਰਨੈਟ ਤੇ ਵੱਖ-ਵੱਖ ਦੇਸ਼ਾਂ ਦੀਆਂ ਫੌਜਾਂ ਕੋਲ ਮੌਜੂਦ ਹਥਿਆਰਾਂ ਸੰਬੰਧੀ ਖੋਜ ਕਰਦੇ ਰਹਿੰਦੇ ਹਾਂ ਤਾਂ ਕਿ ਸਾਡਾ ਜਗ ਤੋਂ ਨਿਆਰਾ ਦੇਸ਼ ਖਾਲਿਸਤਾਨ ਪੂਰੀ ਤਰ੍ਹਾਂ ਸੁਰੱਖਿਅਤ ਹੋਵੇ। ਸਾਡੀ ਫੌਜ ਦਾ ਬਾਕੀ ਦੇਸ਼ਾਂ ਦੀਆਂ ਫੌਜਾਂ ਨਾਲੋਂ ਵੱਖਰਾ ਪਹਿਰਾਵਾ, ਵੱਖਰੇ ਕਾਨੂੰਨ ਅਤੇ ਮਾਡਰਨ ਟੈਕਨੋਲੋਜੀ ਹੋਣੀ ਚਾਹੀਦੀ ਹੈ। ਖਾਲਿਸਤਾਨ ਬਣਨ ਤੇ ਜੇ ਦੁਨੀਆ ਭਰ ਦੀਆਂ ਗੁਰਦੁਆਰਾ ਕਮੇਟੀਆਂ, ਸਿੱਖ ਸੰਸਥਾਵਾਂ, SGPC ਅਤੇ ਵਿਅਕਤੀਗਤ ਸਿੱਖ ਆਪਣਾ ਸਰਮਾਇਆ ਖਾਲਿਸਤਾਨੀ ਫੌਜ ਬਣਾਉਣ ਤੇ ਲਾਉਣ ਤਾਂ ਅਸੀਂ ਖਾਲਿਸਤਾਨੀ ਸੀਮਾ ਦੇ ਹਰ 10 ਫੁੱਟ ਤੇ ਇੱਕ ਟੈਂਕ ਖੜਾ ਕਰ ਸਕਦੇ ਹਾਂ। ਡਾਕਟਰ ਸਾਹਿਬ, ਆਪਣੇ ਵਿਚਾਰ ਵੇਰਵੇ ਨਾਲ ਦੱਸਣਾ। ਤੁਸੀਂ ਸਿੱਖ ਗੂਗਲ ਹੋ। TV 84 ਦਾ ਬਹੁਤ ਬਹੁਤ ਧੰਨਵਾਦ। ਖਾਲਿਸਤਾਨ ਜਿੰਦਾਬਾਦ। ਡਾਕਟਰ ਸਾਹਿਬ।
ਹਾਂਜੀ ਇਸ ਕੁਐਸਚਨ ਦਾ ਮੈਂ ਆਨਸਰ ਲੈਣ ਤੋਂ ਪਹਿਲਾਂ ਮੈਂ ਬ੍ਰੇਕ ਤੇ ਜਾਣਾ ਚਾਹਾਂਗੀ। ਠੀਕ ਹੈ ਵੀਅਰਸ ਤੇ ਸਾਡੇ ਨਾਲ ਇਸ ਤਰ੍ਹਾਂ ਹੀ ਜੁੜੇ ਰਹੋ, ਮਿਲਦੇ ਹਾਂ ਆਫਟਰ ਸ਼ਾਰਟ ਬ੍ਰੇਕ।